अस्सलामुअलैकुम, गुड मॉर्निंग ਸੋਹਣਿਓ। कैसे हो ਤੁਸੀਂ ਸਾਰੇ? ਅੱਜ ਅਸੀਂ ਆ ਗਏ ਆ ਸ਼ਾਪਿੰਗ ਮਾਲ ਤੇ ਸ਼ਾਪਿੰਗ ਮਾਲ 'ਚ ਕਰਾਂਗੇ ਰੱਜ ਕੇ ਸ਼ਾਪਿੰਗ ਤੇ ਨਾਲ ਤੁਹਾਨੂੰ ਵੀ ਦਿਖਾਵਾਂਗੇ ਤੁਸੀਂ ਸਾਡੇ ਨਾਲ ਵਿੰਡੋ ਸ਼ਾਪਿੰਗ ਕਰ ਸਕਦੇ ਹੋ। ਤੇ ਨੈਕਸਟ ਦੇ ਨਾਲ ਹੀ ਪ੍ਰਾਈਮਾਰਕ ਸਾਨੂੰ ਨਜ਼ਰ ਆ ਗਿਆ ਵੇ। ਨੈਕਸਟ ਅਸੀਂ ਬਾਅਦ 'ਚ ਜਾਵਾਂਗੇ। ਪਹਿਲੇ ਮੈਂ ਜਾ ਰਹੀ ਹਾਂ ਪ੍ਰਾਈਮਾਰਕ ਦੇ ਅੰਦਰ ਜਾ ਕੇ ਫਿਰ ਅਸੀਂ ਦੇਖਾਂਗੇ ਕਿ ਕੁਛ ਸ਼ਾਇਦ ਕੋਈ ਨਵੀਂ ਵੈਰਾਈਟੀ ਆਈ ਹੋਵੇ ਸਾਨੂੰ ਨਜ਼ਰ ਆਵੇ। ਪ੍ਰਾਈਮਾਰਕ ਬੜਾ ਮਸ਼ਹੂਰ ਸਟੋਰ ਹੈ ਇੱਥੇ ਆਮ ਪਬਲਿਕ ਵਾਸਤੇ, ਬਈ ਹਰ ਵਕਤ ਜਿਹੜਾ ਨਾ ਨਵੀਂ ਵੈਰਾਈਟੀ ਮੌਜੂਦ ਹੁੰਦੀ ਹੈ। ਪ੍ਰਾਈਮਾਰਕ ਪਹੁੰਚ ਚੁੱਕੇ ਆ, ਅਸੀਂ ਅੰਦਰ ਫਿਰਨੇ ਪਏ ਆ। ਇੰਨਾ ਸਰਦੀਆਂ ਦਾ ਸਮਾਨ ਆ ਗਿਆ ਵੇ ਕਿ ਬਈ ਮੈਂ ਤਾਂ ਦੇਖ ਕੇ ਹੈਰਾਨ ਹੋ ਗਈ ਹਾਂ। ਇੰਨਾ ਕੁਛ ਇਹ ਦੇਖੋ, ਸ਼ੂਜ਼, ਵੱਡੇ ਵੱਡੇ ਸ਼ੂਜ਼ ਤੇ ਜੈਕਟਾਂ ਤੇ ਕੋਟ ਤੇ ਸਵੈਟਰ ਤੇ ਮਫਲਰ ਤੇ ਟੋਪੀਆਂ ਤੇ ਬੜੇ ਮਜ਼ੇ ਤੇ ਬੜੇ ਲਸ਼ਕਾਰੇ। ਯਕੀਨ ਮੰਨੋ ਇੰਨੇ ਮਜ਼ੇ ਤੇ ਇੰਨੇ ਲਸ਼ਕਾਰੇ ਆ ਰਹੇ ਹਨ ਤੇ ਸਰਦੀ ਆਈ ਨਹੀਂ ਤੇ ਇੰਨਾ ਸਰਦੀ ਦਾ ਸਮਾਨ ਆ ਗਿਆ ਵੇ। ਤੇ ਬਹਿਰਹਾਲ ਹੈ ਵੀ ਕਿ ਅਸੀਂ ਕੀ ਕਹਿੰਦੇ ਨੇ ਹੁਣ ਤਾਂ ਦਿਖਾਉਂਦੇ ਆ ਸਾਰੇ ਸਟੋਰ ਦਾ ਵਿਜ਼ਿਟ ਮੈਂ ਕਰਾਉਂਦੀ ਹਾਂ ਕਿ ਦੇਖਦੇ ਹਾਂ ਨਾਲ ਤੁਸੀਂ ਦੇਖਦੇ ਜਾਈਓ। ਬਹੁਤ ਸਮਾਨ ਹੈ ਤੇ ਹੁਣ ਲੋਕ ਮੇਰੇ ਵੱਲ ਦੇਖਣਾ ਸ਼ੁਰੂ ਹੋ ਗਏ ਨੇ ਸ਼ਦੀਦ ਕਿਸਮ ਦਾ। ਤੇ ਇਸ ਤੋਂ ਅਸੀਂ ਫਿਰ ਦੁਬਾਰਾ ਮੈਂ ਤੁਹਾਡਾ ਮਿਲਣੀ ਆ। जैकेट्स और जैकेट्स और जैकेट्स, वही इन जैकटा नज़र आ रही ने कि मैं बिल्कुल हैरान हो गई हाँ कि समझ नहीं आ रहा कि ये इन्नियां कित्थों आ गई ने। इस चीज़ की भी मैनू बिल्कुल समझ नहीं लगी कि यह की बनया होया वे। बच्चियां दी जीन्स बड़े खूबसूरत कलर विच पईयां ने, कलरफुल जीन्स यंगस्टर वास्ते। ते नाल जेड़े ये देखो स्वैटर किन्ने चंगे चंगे आ गए ने। कोई ज़माना ऐसा सी औरतां घरां विच विचारियां सिलाइयां लैके बुणदियां सन ते सर्दियां आंदियां सन ते उन्हां दे कम ही नहीं मुकदे सन कि सिलाइयां उन्हां दे हत्थ च हुंदियां सन ते विचारियां स्वैटर बुण रहियां हुंदियां सन। लेकिन हुण देखो हले सर्दी शुरू भी नहीं हुई और इन्नी वैरायटी आ गई है कि हैरान हो जाए बंदा देख के। शूज़ भी आ गए ने, लॉन्ग वैलीज़ और बूट, बहुत कुछ है बई। ਕਿਸੇ ਨੂੰ ਸ਼ਾਰਟ ਚਾਹੀਦੇ ਨੇ, ਕਿਸੇ ਨੂੰ ਬੜੇ, ਕਿਸੇ ਨੂੰ ਛੋਟੇ, ਕਿਸੇ ਨੂੰ ਜੋਗਰਸ। ਹਰ ਵਰਾਇਟੀ ਇੱਥੇ ਦਸਤਿਆਬ ਹੈ। ਜਿਹਨੇ ਜੋ ਲੈਣਾ ਹੋਵੇ हर स्टाइल मौजूद है। कोई फिक्र करने की बात नहीं है भी आओ तो ख़रीदो। प्राइमार्क स्टोर बहुत रीजनेबल प्राइस रखता वे और बड़ा ज़रूरतमंद लोगों वास्ते बड़ा अच्छा वे। ज़रूरतमंद मैं उस हिसाब नाल कह रही हाँ कि जिन्हां दे 4 बच्चे ने या 5 बच्चे ने या 2-4 बच्चे ने, फिर वो सारिਆਂ ਨੂੰ ਲੈ ਕੇ देना तो बहुत महंगे महंगे ब्रांड्स तो जाके फिर शॉपिंग करना मुश्किल होंदा वे। प्राइमार्क की चीज़ बहुत अच्छी होंदी है और प्राइस भी इन्हां दे ठीक होंदे ने। पर हुण ते महंगाई इन्नी बढ़ गई है कि इन्हां दे भी रेट काफ़ी बढ़ गए ने। इन्ना सस्ता स्टोर नहीं रहा है। लो बई मेरा पसंदीदा चीज़ां आ गईयां जे। मैं जदों भी आनी आ ਇੱਥੇ ਹੈਡ ਪਾ ਕੇ ਦੇਖਣੀ ਜ਼ਰੂਰ ਆ, ਲਵਾਂ ਭਾਵੇਂ ਮੈਂ ਨਾ ਲਵਾਂ। ਲੈਂਦੀ ਨਹੀਂ ਮੈਂ ਹੈਗੀ ਆ, ਤੁਸੀਂ ਦੇਖਿਆ ਹੋਏਗਾ 2-4 ਦਫਾ ਮੈਂ ਇੱਥੋਂ ਲਿਆ ਵੇ। ਲੇਕਿਨ ਮੈਨੂੰ ਹੈਡ ਵਾਲਾ ਸੈਕਸ਼ਨ ਬਹੁਤ ਚੰਗਾ ਲੱਗਦਾ ਵੇ। लो बई गरम शॉल्स, बहुत ही अच्छा कपड़ा वे और कलर देखो कितना प्यारा चैक विच बनिया होया वे। डार्क कलर भी है, ब्लू कलर भी इच नज़र आ रहा है और बैग भी बड़ा खूबसूरत है ब्लू कलर। छोटे बड़े बैग दस्तियाब ने और यह वाला बैग मैं देखिया बहुत अच्छा वे। इन्ना लाइट वेट बनया होया वे, बहुत अच्छा बैग है ਇਹਦਾ। इस तरफ ही आ गए आ ते मज़ीद शॉल टंगियां होईयां ने चैक ਦੇ ਵਿੱਚ ਮੁxਤਲਿਫ ਕਲਰ ਨੇ। 8 ਪਾਉਂਡ ਦੀ ਇਹ ਸ਼ਾਲ ਹੈ। ਬਹੁਤ ਬੜੀ ਸ਼ਾਲ ਨਹੀਂ ਹੁੰਦੀ ਜਿਵੇਂ ਜਿਹੜਾ ਸਕਾਰਫ ਸਟਾਈਲ ਦਾ ਲਪੇਟਦੇ ਨਾ, ਇਹ ਹੁੰਦੀਆਂ ਨੇ। ਲੇਕਿਨ ਸਾਈਜ਼ ਬਹੁਤ ਅੱਛਾ ਹੁੰਦਾ ਕਿਉਂਕਿ ਜੈਕਟ ਦੇ ਉੱਪਰ ਤੁਸੀਂ ਐਸੀ ਸਾਈਜ਼ ਦੀ ਤੁਸੀਂ ਲੈ ਸਕਦੇ ਹੋ। ਜੈਕਟ ਪਾ ਕੇ ਫਿਰ ਬਹੁਤ ਬੜੀ ਸ਼ਾਲ ਲੈਣੀ ਮੁਸ਼ਕਿਲ ਹੋ ਜਾਂਦੀ ਹੈ। ਇਹਨੂੰ ਫਿਰ ਈਜ਼ੀ ਤਰੀਕੇ ਨਾਲ ਤੁਸੀਂ ਵੇਅਰ ਕਰ ਸਕਦੇ ਹੋ। ਲੋ ਬਈ ਆ ਗਏ ਹੈਂਡ ਗਲਾਵਸ ਕਿਉਂਕਿ ਬੱਚਿਆਂ ਦੇ ਸਕੂਲ ਖੁੱਲ੍ਹਣ ਵਾਲੇ ਨੇ, ਇਸ ਤੋਂ ਉਹਨਾਂ ਨੇ ਪਹਿਲਾਂ ਹੀ ਸਾਰੀਆਂ ਸ਼ੈਵਾਂ ਲਿਆ ਕੇ ਲਾ ਦਿੱਤੀਆਂ ਨੇ। ओए होए होए पिस्ता कलर कितना सोहना कलर है और कपड़ा भी बहुत अच्छा। इन्नी वैरायटी आ गई है कि मैं परेशान हो गई हाँ। ख्याल तो सर्दी आई भी नहीं है तो इन्नी वैरायटी आ गई है। लो बई चश्मे ही चश्मे इत्थे नज़र आ रहे हैं। +2 +2 +2 मैनू अपने नंबर का नज़र ही नहीं पिया आंदा।
ਕਾਲਾ ਹੈਡ ਵੀ ਆ ਗਿਆ। ਸੌਕਸ ਤੇ ਬਈ ਇੱਥੇ 12 ਮਹੀਨੇ ਹੀ ਸਮਝੋ ਇਸਤੇਮਾਲ ਹੁੰਦੇ ਨੇ। ਪਾਕਿਸਤਾਨ ਵਿੱਚ ਜਿਵੇਂ ਸਰਦੀਆਂ 'ਚ ਜ਼ਿਆਦਾ ਇਸਤੇਮਾਲ ਹੁੰਦੀਆਂ ਨੇ, ਲੇਕਿਨ ਇੱਥੇ ਦੇ ਘਰ ਵਿੱਚ ਵੀ ਔਰ ਬਾਹਰ ਵੀ ਸੌਕਸ ਦਾ ਇਸਤੇਮਾਲ ਰਹਿੰਦਾ, ਕਿਉਂਕਿ ਸਰਦੀ ਇੰਨੀ ਜ਼ਿਆਦਾ ਹੁੰਦੀ ਹੈ ਕਿ ਤੁਹਾਨੂੰ ਘਰ ਵਿੱਚ ਵੀ ਸੌਕਸ ਪਾ ਕੇ ਰਹਿਣਾ ਪੈਂਦਾ ਜ਼ਿਆਦਾਤਰ ਲੋਕਾਂ ਨੂੰ। ਇਸ ਤੋਂ ਸੌਕਸ ਦੀ ਬਈ ਬੜੀ ਵੈਰਾਈਟੀ ਇੱਥੇ ਮਿਲਦੀ ਹੈ। ਹੇਅਰ ਕਲਿੱਪ ਆ ਗਏ ਨੇ। ਬੱਚਿਆਂ ਦੀ ਪੈਨਸਲਾਂ ਦੇਖੋ ਕਿੰਨੀਆਂ ਪਿਆਰੀਆਂ ਬਣਾਈਆਂ ਨੇ, ਕਿੰਨਾ ਅੱਛਾ ਬਾਕਸ ਬਣਾਇਆ ਉਹਨਾਂ ਦਾ। ਇਹ ਵੀ ਬੱਚਿਆਂ ਦੀ ਡਾਇਰੀਜ਼ ਵਗੈਰਾ ਪਈਆਂ ਨੇ ਇੱਥੇ। ਔਰ ਇਹ ਆ ਗਿਆ ਜੀ ਜਵੈਲਰੀ ਵਾਲਾ ਸੈਕਸ਼ਨ। ਕਾਂਟੇ ਪਾ ਲਓ। ਕੰਨੀ ਕਾਂਟੇ ਪਾਏ ਹੋਏ ਨੇ, ਕੰਨੀ ਕਾਂਟੇ ਪਾਏ ਹੋਏ ਨੇ, ਸਾਡੇ ਨਾਲੋਂ ਬਟਣ ਚੰਗੇ ਜਿਹੜੇ ਸੀਨੇ ਨਾਲ ਲਾਏ ਹੋਏ ਨੇ। ਬਈ ਉਹ ਸਵੈਟਰ ਤੇ ਬਟਨ ਹੀ ਨਹੀਂ ਨੇ, ਪਰ ਇਸ ਸਵੈਟਰ ਤੇ ਹੈਗੇ ਨੇ ਬਟਨ। ਕੋਈ ਕਹਿੰਦਾ ਕਾਰਡੀਗਨ, ਕੋਈ ਕੁਛ। ਇਹਨਾਂ ਦੇ ਨਾਮ ਹੀ ਅਜੀਬ ਅਜੀਬ ਨੇ। ਸਾਡੇ ਤੇ ਇਹ ਵਾਲੇ ਸੂਟ ਜਿਹੜੇ ਨੇ ਨਾ, ਇਹ ਬਹੁਤ ਗਰਮ ਹੁੰਦੇ ਨੇ। ਸਰਦੀ ਵਿੱਚ ਬਹੁਤ ਜ਼ਿਆਦਾ ਠੰਡ ਆਉਂਦੀ ਹੈ ਪਾ ਕੇ, ਇਹ ਲੋਕ ਜ਼ਿਆਦਾਤਰ ਸੋ ਜਾਂਦੇ ਨੇ। ਤਾਂ ਰਜ਼ਾਈ ਲੈ ਲਓ ਔਰ ਬੜਾ ਨਿੱਘ ਆ ਜਾਂਦਾ ਵੇ। ਔਰ ਪਰ ਮੈਂ ਹੈਰਾਨ ਇਸ ਤੋਂ ਹੋ ਰਹੀ ਹੈ ਕਿ ਹਾਲੇ ਸਰਦੀ ਉਨੀ ਜ਼ਿਆਦਾ ਆਈ ਨਹੀਂ ਹੈ, ਲੇਕਿਨ ਸਟੋਰਸ ਵਿੱਚ ਸਮਾਨ ਭਰਪੂਰ ਤਰੀਕੇ ਨਾਲ ਆ ਗਿਆ ਵੇ। ਬੜਾ ਹੀ ਅੱਛਾ ਕੱਪੜਾ ਹੁੰਦਾ, ਬਹੁਤ ਨਰਮ ਔਰ ਬਹੁਤ ਜ਼ਿਆਦਾ ਗਰਮ। ਇਹ ਵਾਲੇ ਜਿਹੜੇ ਸਲੀਪਰ ਸਟਾਈਲ ਦੇ ਨੇ, ਇਹ ਘਰ ਵਿੱਚ ਪਾਏ ਜਾਂਦੇ ਨੇ। ਕਿ ਠੰਡ ਬਹੁਤ ਜ਼ਿਆਦਾ ਹੁੰਦੀ ਹੈ, ਸੌਕਸ ਤੇ ਤੁਸੀਂ ਪਾਏ ਹੁੰਦੇ ਨੇ, ਪਰ ਐਵੇਂ ਕਿ ਫਲੋਰ ਕਿਚਨ ਦੇ ਅਗਰ ਜਾਂਦੇ ਹੋ ਤਾਂ ਫਿਰ ਇਸ ਤਰ੍ਹਾਂ ਦੇ ਸ਼ੂਜ਼ ਘਰ ਦੇ ਪਾਉਣ ਵਾਸਤੇ ਇਹ ਜਿਹੜੇ ਸਲੀਪਰ ਸਟਾਈਲ ਦੇ ਬਹੁਤ ਜ਼ਿਆਦਾ ਆਉਂਦੇ ਨੇ। ਬੜੇ ਨਰਮ ਜਿਹੇ ਹੁੰਦੇ ਨੇ ਔਰ ਤੁਸੀਂ ਤੁਹਾਡੇ ਪੈਰ ਗਰਮ ਰੱਖਦੇ ਨੇ। ਸਰਦੀ ਦੀ ਵਜ੍ਹਾ ਦੇ ਨਾਲ ਇੱਥੇ ਸੌਕਸ ਤੋਂ ਇਲਾਵਾ ਇਹ ਵੀ ਜ਼ਿਆਦਾਤਰ ਘਰਾਂ ਵਿੱਚ ਇਸਤੇਮਾਲ ਹੁੰਦੇ ਨੇ। ਇਹ ਬਾਹਰ ਜਾਣ ਵਾਸਤੇ ਨਹੀਂ ਹੁੰਦੇ, ਇਹ ਸਿਰਫ ਘਰ ਦੇ ਅੰਦਰ ਹੀ ਇਸਤੇਮਾਲ ਹੁੰਦੇ ਨੇ। ਤੁਸੀਂ ਪਾ ਲਵੋ। ਇਹ ਮੋਟੀਆਂ ਵਾਲੀ ਸੌਕਸ ਆ ਗਈਆਂ, ਡਬਲ ਸੌਕਸ ਜਿਹਨੂੰ ਕਹਿੰਦੇ ਨੇ। ਮੈਂ ਜ਼ਿਆਦਾਤਰ ਡਬਲ ਸੌਕਸ ਵਿੱਚੋਂ ਹੀ ਇਹਨਾਂ ਵਿੱਚੋਂ ਹੀ ਲੈਂਦੀ ਹੁੰਦੀ ਹਾਂ, ਕਿਉਂਕਿ ਪਤਲੀ ਸੌਕਸ ਦਾ ਬਈ ਜਦੋਂ ਅੱਗੇ ਠੰਡ ਆ ਜਾਣੀ ਹੈ ਫਿਰ ਕੋਈ ਕੰਮ ਨਹੀਂ ਹੈ। ਫਿਰ ਤਾਂ ਮੋਟੇ ਜਰਾਬਾਂ, ਸਿਰ 'ਤੇ ਟੋਪੀ, ਸ਼ਾਲਸ, ਸਵੈਟਰ, ਬਹੁਤ ਕੁਛ ਪਾਉਣਾ ਪੈਂਦਾ ਵੇ। ਬੰਦੇ ਦਾ ਜਿੰਨਾ ਆਪਣਾ ਵਜ਼ਨ ਹੁੰਦਾ ਹੈ ਨਾ, ਓਨਾ ਹੀ ਉੱਪਰ ਲੁੱਦਣਾ ਪੈਂਦਾ ਵੇ, ਅਤੇ ਫਿਰ ਜਾ ਕੇ ਠੰਡ ਜਿਹੜੀ ਰੁਕਦੀ। ਲਓ ਬਈ ਨਾਈਟ ਸੂਟ, ਬਹੁਤ ਵੈਰਾਈਟੀ, ਬਹੁਤ ਜ਼ਿਆਦਾ ਵੈਰਾਈਟੀ। ਇੰਨਾ ਬੜਾ ਸਟੋਰ ਹੈ ਔਰ ਬਿਲਕੁਲ ਨਿਊ ਸਮਾਨ ਦੇ ਨਾਲ ਭਰਿਆ ਪਿਆ ਵੇ। ਅੱਜ ਤੇ ਕਦੀ ਕਦੀ ਆਉਂਦੇ ਹਾਂ ਅਤੇ ਬਿਲਕੁਲ ਕਚਰਾ ਇੱਥੇ ਨਜ਼ਰ ਆਉਂਦਾ ਵੇ ਕਿ ਵਿਕ ਚੁੱਕਿਆ ਹੁੰਦਾ, ਲੇਕਿਨ ਅੱਜ ਬੜੀ ਫਰੈਸ਼ ਵੈਰਾਈਟੀ ਤੁਹਾਨੂੰ ਨਜ਼ਰ ਆ ਰਹੀ ਹੈ। ਇਹ ਵਾਲੀ ਸੌਕਸ ਮੈਂ ਪਿਛਲੇ ਸਾਲ ਇਸ ਤਰ੍ਹਾਂ ਦੀ ਲਈਆਂ ਸਨ, ਬਹੁਤ ਅੱਛੀਆਂ ਨੇ। ਡਬਲ ਸੌਕਸ ਨੇ ਔਰ ਪੈਰ ਖਾਸਾ ਨਿੱਘਾ ਰਹਿੰਦਾ ਵੇ। ਇਹ ਵੀ ਬੜੀ ਅੱਛੀ ਫਰੋਕ ਸਟਾਈਲ 'ਚ ਬਣੀ ਹੋਈ ਹੈ ਔਰ ਕੱਪੜਾ ਇਹਦਾ ਇੰਨਾ ਅੱਛਾ, ਇੰਨਾ ਨਰਮ ਕਿ ਬਹੁਤ ਅੱਛਾ। ਉਸਬਾਨ ਇੱਕ ਦਫਾ ਕਿਹਾ ਸੀ, ਬਾਜੀ ਤੁਸੀਂ ਇੱਕ ਫਰੋਕ ਲੈ ਕੇ ਨਾ ਗੋਰੀਆਂ ਵਾਲੀ, ਉਹ ਵੀ ਕਿਸੇ ਦਿਨ ਪਾ ਲਵੋ। ਅਤੇ ਮੇਰਾ ਦਿਲ ਕਰ ਰਿਹਾ ਸੀ ਮੈਂ ਲੈ ਹੀ ਲਵਾਂ ਅੱਜ। ਲਓ ਬਈ ਇਹ ਵੀ ਆ ਗਏ ਜੇ ਕੋਟ ਸ਼ੋਟ ਪਾ ਕੇ ਕੁੜੀਆਂ ਜਾਂਦੀਆਂ ਨੇ ਆਫਿਸ ਅਤੇ ਸ਼ੋਅ ਮਾਰਦੀਆਂ ਨੇ। ਜਿਹੜਾ ਆਫਿਸ ਜਾਂਦੀਆਂ ਨੇ, ਕੰਮ ਕਰਦੀਆਂ ਨੇ, ਉਹਨਾਂ ਵਾਸਤੇ ਦੇਖੋ ਕਿੰਨੇ ਕਲਰਫੁੱਲ ਜਿਹੜੇ ਨੇ ਇਹ ਅੱਛੇ ਬਣੇ ਹੋਏ ਨੇ। ਡਮੀ ਨੂੰ ਵੀ ਉਹਨਾਂ ਨੇ ਨਵੇਂ ਕੱਪੜੇ ਪਾ ਕੇ ਅਤੇ ਉਹਨਾਂ ਨੇ ਸਟਾਈਲਿਸ਼ ਕਰਕੇ ਖੜੀ ਕਰ ਦਿੱਤਾ ਹੋਵੇ ਕਿ ਲਓ ਬਈ ਇਹ ਲੋ ਕਹਾਣੀ ਜੇ। ਇੱਕ ਲੱਤ ਤੁਸੀਂ ਇੱਧਰ ਰੱਖਣੀ ਹੈ, ਇੱਕ ਇੱਧਰ ਰੱਖਣੀ ਹੈ, ਫਿਰ ਸਟਾਈਲ ਬਣਨਾ ਵੇ। ਇੱਥੇ ਜਿਹੜਾ ਵੇ ਸੇਲ ਲੱਗੀ ਹੋਈ ਹੈ, 13 ਪਾਉਂਡ ਦੀ ਸੀ, ਹੁਣ 7 ਪਾਉਂਡ ਦੀ ਮਿਲ ਰਹੀ ਹੈ। ਇਨ ਸ਼ਰਟਸ ਦੇ ਉੱਪਰ ਸੇਲ ਨੇ ਤਾਂ ਫਾਇਦਾ ਹੋ ਜਾਂਦਾ ਵੇ ਲੋਕਾਂ ਨੂੰ ਕਿ ਬਈ ਕੁਛ 3 ਪਾਉਂਡ ਦੀ, ਕੁਛ 4 ਪਾਉਂਡ ਦੀ, ਕੁਛ 5 ਪਾਉਂਡ ਦੀ। ਇਸ ਤਰ੍ਹਾਂ ਸਾਈਜ਼ ਔਰ ਡਿਜ਼ਾਈਨ ਦੇ ਹਿਸਾਬ ਦੇ ਨਾਲ ਤੁਹਾਨੂੰ ਸਸਤੀ ਮਿਲ ਜਾਂਦੀ ਹੈ ਚੀਜ਼। ਰੈੱਡ ਕਲਰ ਜ਼ਬਰਦਸਤ। ਰੈੱਡ ਮੇਰਾ ਫੇਵਰੇਟ ਕਲਰ ਹੁੰਦਾ ਸੀ ਕਿਸੇ ਜ਼ਮਾਨੇ 'ਚ, ਅੱਜ ਵੀ ਹੈ, ਪਰ ਹੁਣ ਮੈਂ ਥੋੜ੍ਹਾ ਲੈਂਦੇ ਥੋੜ੍ਹਾ ਜਿਹਾ ਝਿਜਕਦੀ ਹਾਂ। ਕਿਸੇ ਜ਼ਮਾਨੇ 'ਚ ਮੈਂ ਫੌਰਨ ਹੀ ਲੈ ਲੈਂਦੀ ਸਾਂ। ਲਓ ਬਈ ਇਹ ਵੀ ਡਮੀ ਜਿਹੜੀ ਹੈ ਪਾ ਕੇ ਸੂਟ ਖੜੀ ਹੈ। ਇੱਥੇ ਬੈਗ ਵੀ ਰੱਖ ਲਏ ਨੇ ਸਟੋਰ ਵਾਲਿਆਂ ਨੇ
ਕਿਉਂਕਿ ਸਟੋਰ ਵਾਲੇ ਕਹਿੰਦੇ ਨੇ ਕਿ ਵੀ ਕੱਪੜੇ ਸਾਡੇ ਕੋਲ ਲਵੋ, ਤੁਸੀਂ ਕਿਤੇ ਜਾਣਾ ਹੋਵੇ ਤਾਂ ਬੈਗ ਵੀ ਇੱਥੋਂ ਹੀ ਖਰੀਦ ਲਵੋ, ਹੋਰ ਕਿਤੇ ਤੁਹਾਨੂੰ ਜਾਣਾ ਨਾ ਪਵੇ। ਕੈਪਸ ਵੀ ਬਹੁਤ ਲੋਕ ਇੱਥੇ ਪਾਉਂਦੇ ਨੇ, ਜ਼ਿਆਦਾਤਰ ਇਹ ਗਰਮੀ 'ਚ ਚੱਲਦੀਆਂ ਨੇ, ਸਰਦੀ ਨੂੰ ਦੂਸਰੀਆਂ ਸੌਕਸ ਕੈਪ ਯੂਜ਼ ਹੁੰਦੀਆਂ ਨੇ। ਚਲੋ ਬਈ, ਚੱਲਦੇ ਜਾ ਰਹੇ ਹਾਂ, ਦੇਖਦੇ ਜਾ ਰਹੇ ਹਾਂ। ਇੰਨਾ ਬੜਾ ਸਟੋਰ ਹੈ, ਹਲੇ ਮੈਂ ਉੱਪਰ ਨਹੀਂ ਗਈ ਹਾਂ। ਬੱਚਿਆਂ ਦਾ ਔਰ ਜੇਂਟਸ ਦਾ ਸੈਕਸ਼ਨ ਉੱਪਰ ਹੈ, ਨੀਚੇ ਪੂਰਾ ਲੇਡੀਜ਼ ਸੈਕਸ਼ਨ ਹੈ। ਪਰ ਫਿਰ ਵੀ ਜਿਹੜਾ ਇੱਥੇ ਖਾਸਾ ਟਾਈਮ ਲੱਗ ਜਾਂਦਾ ਵੇ। ਔਰ ਇੱਥੇ ਸਭ ਤੋਂ ਇਹਨਾਂ ਦੀ ਗੱਲ ਅੱਛੀ ਕਹਿ ਲਓ ਜਾਂ ਸਾਡੇ ਨਾਲੋਂ ਥੋੜ੍ਹੀ ਡਿਫਰੈਂਟ ਕਹਿ ਲਓ, ਇਹਨਾਂ ਦੀ ਹਰ ਜਗ੍ਹਾ ਦਾ ਡਰੈਸ ਅਲੱਗ ਹੁੰਦਾ ਹੈ। ਪਾਰਟੀ ਵੇਅਰ ਅਤੇ ਸਵਿਮਿੰਗ 'ਤੇ ਜਾਣਾ ਅਲੱਗ ਇਹਨਾਂ ਦਾ ਡਰੈਸ ਹੈ, ਐਕਸਰਸਾਈਜ਼ ਕਰਨ ਜਾਣਾ ਅਲੱਗ ਡਰੈਸ ਹੈ, ਨਾਈਟ ਡਰੈਸ ਅਲੱਗ ਹੈ। ਔਰ ਇਹਨਾਂ ਦੇ ਘਰ ਪਾਉਣ ਵਾਲੇ ਅਲੱਗ ਨੇ, ਆਫਿਸ 'ਚ ਪਾਉਣ ਵਾਲੇ ਕੱਪੜੇ ਅਲੱਗ ਨੇ। ਵੀ ਸਾਡੇ ਤਾਂ ਇਸ ਤਰ੍ਹਾਂ ਹੀ ਹੁੰਦਾ ਕਿ ਪੁਰਾਣੇ ਕੱਪੜੇ ਘਰ ਪਾ ਲਵੋ, ਨਵੇਂ ਜਿਹੜੇ ਜੋੜੇ ਸਵਾਏ ਨੇ ਉਹ ਆਉਣ ਜਾਣ ਵਾਸਤੇ ਰੱਖ ਲਵੋ। ਪਰ ਇੱਥੇ ਐਸਾ ਕੋਈ ਹਿਸਾਬ ਨਹੀਂ ਹੈ। ਹਰ ਮੌਕੇ ਦੇ ਹਿਸਾਬ ਦੇ ਨਾਲ ਇਹਨਾਂ ਦਾ ਡਰੈਸਿਸ ਅਲੱਗ ਹੁੰਦੇ ਨੇ। ਪ੍ਰਾਈਮਾਰਕ ਤੋਂ ਨਿਕਲ ਕੇ ਅਸੀਂ ਆ ਗਏ ਹਾਂ ਨੈਕਸਟ 'ਤੇ, ਅਤੇ ਨੈਕਸਟ 'ਤੇ ਵੀ ਬਈ ਬੜੀ ਜ਼ਬਰਦਸਤ ਵਰਾਇਟੀ ਨਜ਼ਰ ਆ ਰਹੀ ਹੈ। ਬਹੁਤ ਖੂਬਸੂਰਤ ਚੀਜ਼ਾਂ ਨਜ਼ਰ ਆ ਰਹੀਆਂ ਨੇ। ਬੜਾ ਸਾਰਾ ਸਟੋਰ ਹੈ ਅਤੇ ਗਰਮ ਗਰਮ ਸਵੈਟਰ ਅਤੇ ਨਰਮ ਨਰਮ ਸਵੈਟਰ ਅਤੇ ਬੜੀ ਉਹਨਾਂ ਨੇ ਅੱਛੀਆਂ ਚੀਜ਼ਾਂ ਟੰਗ ਦਿੱਤੀਆਂ ਨੇ। ਕਲਰਫੁੱਲ ਵੀ ਨੇ, ਲਾਈਟ ਕਲਰ, ਡਾਰਕ ਕਲਰ, ਜਿਸ ਤਰ੍ਹਾਂ ਦੇ ਤੁਹਾਨੂੰ ਅੱਛਾ ਲੱਗੇ। ਔਰ ਇਹ ਦੇਖੋ ਡਮੀ ਨੇ ਕਿਸਾ ਲੌਂਗ ਜਿਹਾ ਪਾਇਆ ਵੇ ਡਰੈਸ, ਔਰ ਬੜਾ ਅੱਛਾ ਲੱਗ ਰਿਹਾ ਵੇ। ਇਸ ਡਮੀ ਨੇ ਵੀ ਬੜਾ ਖੂਬਸੂਰਤ ਚੀਤਾ ਪ੍ਰਿੰਟ ਸਟਾਈਲ ਦਾ ਪਾਇਆ। ਨੈਕਸਟ ਜਿਹੜਾ ਵੇ ਸਟਾਈਲ ਦੇ ਹਵਾਲੇ ਦੇ ਨਾਲ ਵੀ ਬੜਾ ਮੰਨਿਆ ਜਾਂਦਾ ਵੇ, ਇਹਨਾਂ ਦੇ ਸਟਾਈਲ ਬਹੁਤ ਅੱਛੇ ਹੁੰਦੇ ਨੇ। ਔਰ ਨੈਕਸਟ ਦੇ ਕੋਟ ਤਾਂ ਬਈ ਜ਼ਬਰਦਸਤ ਹੁੰਦੇ ਨੇ, ਇਹਨਾਂ ਦਾ ਮਟੀਰੀਅਲ ਬਹੁਤ ਅੱਛਾ ਹੁੰਦਾ। ਮੈਂ ਜਦੋਂ ਵੀ ਸਰਦੀ ਆਉਂਦੀ ਹੈ ਇੱਕ ਨੈਕਸਟ ਦਾ ਜ਼ਰੂਰ ਲੈਂਦੀ ਹਾਂ, ਕੋਟ ਜਾਂ ਸਵੈਟਰ ਜਾਂ ਕੋਈ ਚੀਜ਼ ਮੈਨੂੰ ਬਹੁਤ ਪਸੰਦ ਹੈ। ਨੈਕਸਟ ਹੋਮ ਦੀਆਂ ਚੀਜ਼ਾਂ ਪਈਆਂ ਨੇ ਇੱਥੇ। ਔਰ ਲੋ ਬਈ, ਇਹ ਨੈਕਸਟ ਦੇ ਸਕਾਰਫ ਪਏ ਨੇ, ਬਹੁਤ ਜ਼ਬਰਦਸਤ ਕੱਪੜਾ ਵੇ ਇਹਨਾਂ ਦਾ, ਬਹੁਤ ਲਾਈਟ ਵੇਟ ਔਰ ਬੜੇ ਖੂਬਸੂਰਤ। इधर बैग, हैंड बैग काफ़ी सारे, छोटे बड़े, कलरफुल, ब्लैक रेड, ਸਾਰੇ ਤੁਹਾਨੂੰ ਸਟਾਈਲ ਵੀ ਮਿਲ ਜਾਣਗੇ ਔਰ ਕਲਰ ਵੀ ਕਾਫੀ ਨੇ। ਇਸ ਸਟਾਈਲ ਦੇ ਮੈਨੂੰ ਜ਼ਰਾ ਖੁੱਲ੍ਹੇ ਖੁੱਲ੍ਹੇ ਔਰ ਬੜੇ ਬੜੇ ਬੈਗ ਪਸੰਦ ਨੇ। ਔਰ ਇਹ ਤਾਂ ਮੈਨੂੰ ਇੰਨਾ ਚੰਗਾ ਲੱਗਿਆ, ਇਹਨਾਂ ਦਾ ਕੱਟ ਬੜਾ ਅੱਛਾ ਵੇ। ਔਰ ਇਹਦਾ ਬਿਲਕੁਲ ਪਹੁੰਚੂ ਸਟਾਈਲ ਦਾ ਜਿਸ ਤਰ੍ਹਾਂ ਨਾ ਬਣਿਆ ਹੋਇਆ ਵੇ ਉੱਪਰੋਂ ਪਾਉਣ ਵਾਸਤੇ। ਔਰ ਜਿਸ ਲੀਲਨ ਕੱਪੜਾ ਹੁੰਦਾ ਹੈ ਨਾ, ਉਸ ਕੱਪੜੇ ਦਾ ਬਣਿਆ ਹੋਇਆ ਵੇ, ਬਹੁਤ ਅੱਛਾ ਲੱਗਿਆ ਮੈਨੂੰ। ਅਤੇ ਅਸੀਂ ਆ ਗਏ ਹਾਂ ਜੈਂਟ ਸੈਕਸ਼ਨ ਵਿੱਚ। ਇੱਥੋਂ ਅਸੀਂ ਸ਼ਰਟ ਲੈਣੀ ਹੈ, ਇੱਕ ਦੋ ਸ਼ਰਟਾਂ ਖਰੀਦਣੀਆਂ ਨੇ। ਅਸੀਂ ਦੇਖ ਰਹੇ ਹਾਂ ਟੀ ਸ਼ਰਟ ਅਸੀਂ ਲੈਣੀ ਹੈ, ਪਰ ਇਹ ਤਾਂ ਬੜੇ ਕਲਰਫੁੱਲ, ਬੜੀ ਪ੍ਰਿੰਟਡ ਔਰ ਬੜੀ ਅੱਛੀਆਂ ਅੱਛੀਆਂ ਸ਼ਰਟਾਂ ਨਜ਼ਰ ਆ ਰਹੀਆਂ ਨੇ। ਅਤੇ ਇਹ ਵਾਲੀ ਸ਼ਰਟ ਪਸੰਦ ਕੀਤੀ ਹੈ ਬਈ, ਇਹ ਵਾਲੀ ਲੈ ਰਹੀ ਹਾਂ ਮੈਂ। ਨੈਕਸਟ ਦੀ ਇੱਕ ਟੀ ਸ਼ਰਟ ਪਸੰਦ ਕੀਤੀ ਹੈ, ਡਬਲ ਟੋਨ ਵਿੱਚ ਇਹ ਸ਼ਰਟ ਹੈ ਔਰ ਅੱਛੀ ਲੱਗੀ ਮੈਨੂੰ, ਬਲੂ ਕਲਰ ਔਰ ਲਾਈਟ ਬਲੂ। ਅਸੀਂ ਇਹ ਵਾਲੀ ਸਿਲੈਕਟ ਕਰ ਲਈਏ। ਬੱਚਿਆਂ ਵਾਲਾ ਸੈਕਸ਼ਨ ਹੈ, ਦੇਖੋ ਕਿੰਨੇ ਕਲਰਫੁੱਲ ਤੁਹਾਨੂੰ ਕੱਪੜੇ ਨਜ਼ਰ ਆ ਰਹੇ ਨੇ, ਮੁਖਤਲਿਫ ਕਰੈਕਟਰ ਔਰ ਉਨੇ ਹੀ ਬੱਚਿਆਂ ਦੇ ਹਿਸਾਬ ਨਾਲ ਕਲਰਫੁੱਲ ਕੱਪੜੇ। ਅਤੇ ਚਲੋ ਬਈ, ਹੁਣ ਅਸੀਂ ਇੱਥੋਂ ਨਿਕਲਦੇ ਹਾਂ, ਥੱਕ ਗਏ ਹਾਂ ਔਰ ਖਾਸਾ ਚੱਲ ਚੱਲ ਕੇ ਭੁੱਖ ਵੀ ਸਾਨੂੰ ਲੱਗ ਗਈ ਹੈ। ਚਲੋ ਸੋਚਿਆ ਕਿ ਥੋੜ੍ਹੀ ਸੀ ਪੇਟ ਪੂਜਾ ਅਤੇ ਫਿਰ ਕੰਮ ਦੂਜਾ। ਅਤੇ ਹੁਣ ਅਸੀਂ ਇੱਥੋਂ ਥੋੜ੍ਹਾ ਜਿਹਾ ਖਾਣਾ ਪੀਣਾ ਕਰਾਂਗੇ ਅਤੇ ਫਿਰ ਘਰ ਦੀ ਤਰਫ ਸਾਡੀ ਹੋਏਗੀ ਰਵਾਨਗੀ। ਅਤੇ KFC ਦਾ ਲੈ ਲਿਆ ਵੀ ਬਰਗਰ ਨਾਲ ਫਰਾਈਜ਼ ਅਤੇ ਕੋਲਡ ਡਰਿੰਕ, ਅਤੇ ਅਸੀਂ ਹੁਣ ਖਾਵਾਂ ਪੀਵਾਂਗੇ ਇੱਥੇ ਬੈਠ ਕੇ। ਇੱਥੋਂ ਸਾਡੀ ਰਵਾਨਗੀ ਹੋ ਜਾਏਗੀ ਘਰ ਦੀ, ਅਤੇ ਫਿਰ ਤੁਹਾਨੂੰ ਅਸੀਂ ਮਿਲਦੇ ਰਹਾਂਗੇ। ਨਾਲੋਂ ਨਾਲ ਅਸੀਂ ਤੁਹਾਨੂੰ ਸ਼ਾਮਿਲ ਰੱਖਾਂਗੇ ਇਨਸ਼ਾ ਅੱਲਾ। ਫਿਲਹਾਲ ਇੰਨਾ ਹੀ। ਅੱਲਾ ਹਾਫਿਜ਼ ਅਤੇ ਰੱਬ ਰਾਖਾ।